ਜਿਵੇਂ ਭਾਰਤ ਨੂੰ ਅਮਰੀਕਾ ਜਾਂ ਬਾਈਡਨ ਐਡਮਿਨਿਸਟ੍ਰੇਸ਼ਨ ਕਿਤੇ ਨਾ ਕਿਤੇ ਘੁਮਾ ਫਿਰਾ ਕੇ ਉਹ ਦੁਸ਼ਾਂਦੇ ਵਾਲਾ ਡਾਇਲੌਗ ਹੋਏ, ਤਾਸ਼ਕੰਦ ਵਾਲਾ ਹੋਏ ਜਾਂ ਤਾਲਿਬਾਨ ਦੇ ਨਾਲ ਇੰਗੇਜਮੈਂਟ ਵੀ ਅਮਰੀਕਾ ਨੇ ਕਰਵਾਈ ਹੈ ਕਿਸੇ ਨਾ ਕਿਸੇ ਪਾਸਿਓਂ ਭਾਰਤ ਦੀ, ਲੇਕਿਨ ਇਹਨਾਂ ਦੀ ਦਾਲ ਗਲ ਨਹੀਂ ਰਹੀ ਕਿਉਂਕਿ ਇਹ ਅਸ਼ਰਫ ਗਨੀ ਰਾਹੀਂ ਸਮਝਦੇ ਨੇ ਕਿ ਵੀ ਅਸੀਂ ਆਪਣਾ ਪਾਰਟ ਜਿਹੜਾ ਉਹ ਪਲੇ ਕਰ ਸਕਦੇ ਹਾਂ। ਅਫਗਾਨ ਆਰਮੀ ਚੀਫਸ ਇੰਡੀਆ ਵਿਜ਼ਿਟ ਪੋਸਟਪੋਨਡ ਡਿਊ ਟੂ ਇਨਕਰੀਜ਼ਡ ਤਾਲਿਬਾਨ ਵਾਇਲੈਂਸ। ਇਹ ਤਾਂ ਬਹਾਨਾ ਹੁੰਦਾ, ਤਾਲਿਬਾਨ ਵਾਇਲੈਂਸ ਕਿਹੜੀ ਹੁਣ ਹੋਈ ਆ 2 ਦਿਨਾਂ 'ਚ। ਉਹ ਜੋ ਉਹਨਾਂ ਨੇ ਕਿਹਾ ਕਿ ਜੀ ਉਹ 3 ਦਿਨ ਦੇ ਉਹਨੇ ਵਿਜ਼ਿਟ ਤੇ ਆਉਣਾ ਸੀ, ਪਰ ਉਹਨਾਂ ਨੇ ਇਹ ਇਨਫੋਰਮ ਕੀਤਾ ਅਫਗਾਨਿਸਤਾਨ ਐਮਬੈਸੀ ਨੇ ਕਿਉਂਕਿ ਇੰਟੈਂਸਿਟੀ ਆਫ ਵਾਰ ਵਧੀ ਹੈ, ਤਾਲਿਬਾਨ ਦੇ ਜਿਹੜਾ ਉਹ ਹਮਲੇ ਹੋ ਰਹੇ ਨੇ ਔਰ ਇਸ ਲਈ ਇਹਦਾ ਮਤਲਬ ਇਹ ਹੈ ਵੀ ਕਿਤੇ ਨਾ ਕਿਤੇ ਅਮਰੀਕਾ ਨੇ ਰਿਅਲਾਈਜ਼ ਕੀਤਾ ਵੀ ਇਹ ਖਾਮਖਾਹ ਦੀ ਇੱਕ ਪ੍ਰੋਵੋਕੇਸ਼ਨ ਵੀ ਹੈ ਔਰ ਦੂਸਰੇ ਪਾਸੇ ਕੋਈ ਬਹੁਤਾ ਕੱਢਣ ਪਾਣ ਨੂੰ ਨਹੀਂ। ਹੁਣ ਕਿ ਪਾਕਿਸਤਾਨ ਦੇ ਇਸ ਵੇਲੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਮੋਹਿਦ ਯੂਸਫ ਔਰ ਉਹਨਾਂ ਦੀ ISI ਜਿਹੜੀ ਖੁਫੀਆ ਏਜੰਸੀ ਉਹਦੇ ਚੀਫ ਨੇ ਲੈਫਟੀਨੈਂਟ ਜਨਰਲ ਫੈਜ਼ ਹਮੀਦ, ਉਹ ਅਗਲੇ ਹਫਤੇ ਅਮਰੀਕਾ ਆ ਰਹੇ ਨੇ। ਅਮਰੀਕਨ ਕਾਊਂਟਰਪਾਰਟ ਦਾ ਮਤਲਬ ਇਹ ਹੀ ਹੈ ਜਿਵੇਂ ਜੈਕ ਸਲੀਵਾਨ ਅਮਰੀਕਾ ਦੇ ਵਿੱਚ ਹੈ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਉਹਨਾਂ ਦੇ ਨਾਲ ਮੁਲਾਕਾਤ ਹੋਏਗੀ ਔਰ ਅਮਰੀਕਾ ਨੇ ਇੱਕ ਮਿਨੀ ਕੁਆਡ ਕ੍ਰੀਏਟ ਕੀਤਾ ਜਿਹਦੇ ਵਿੱਚ ਅਮਰੀਕਾ, ਅਫਗਾਨਿਸਤਾਨ, ਪਾਕਿਸਤਾਨ ਔਰ ਉਜ਼ਬੇਕਿਸਤਾਨ ਜਿਹੜਾ ਹੈ ਉਹ ਉਸ ਦਾ ਹਿੱਸਾ ਨੇ। ਸੋ ਜ਼ਾਹਰ ਹੈ ਵੀ ਉੱਥੇ ਭਾਰਤੀ ਮੀਡੀਆ ਨੇ ਚੀਕਾਂ ਮਾਰੀਆਂ ਵੀ ਇਹ ਤਾਂ ਭਾਰਤ ਨੂੰ ਗਾਇਬ ਹੀ ਕਰਤਾ। ਨੈਡ ਪ੍ਰਾਈਸ ਜਿਹੜਾ ਸਪੋਕਸਮੈਨ ਹੈ ਸਟੇਟ ਡਿਪਾਰਟਮੈਂਟ ਦਾ, ਉਹਨੇ ਆਪਣੀ ਸਟੇਟਮੈਂਟ 'ਚ ਕਿਹਾ ਵੀ ਅੰਡਰਸਟੈਂਡ ਦਾ ਕ੍ਰੂਸ਼ਲ ਰੋਲ that Pakistan has the potential to play in this. Viewers, welcome back on our program. So viewers, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ viewers ਇਉਂ ਲੱਗਦਾ ਹੈ ਕਿ ਅਮਰੀਕਾ ਅਫਗਾਨਿਸਤਾਨ ਮਸਲੇ ਦੇ ਹੱਲ ਲਈ ਪਾਕਿਸਤਾਨ ਵੱਲ ਝੁਕ ਰਿਹਾ ਹੈ। ਪਾਕਿਸਤਾਨ ਨੇ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਤੇ ਖੁਫੀਆ ਏਜੰਸੀ ISI ਦੇ ਚੀਫ ਅਗਲੇ ਹਫਤੇ ਅਮਰੀਕਾ ਦੇ ਦੌਰੇ ਤੇ ਆ ਰਹੇ ਹਨ। ਸੋ ਇਸੇ ਤਰ੍ਹਾਂ ਅਫਗਾਨਿਸਤਾਨ ਦੇ ਫੌਜੀ ਚੀਫ ਨੇ ਆਪਣਾ ਦਿੱਲੀ ਦੌਰਾ ਜਿਹੜਾ ਹੈ ਉਹ ਕੈਂਸਲ ਕਰ ਦਿੱਤਾ ਹੈ। ਸੋ ਸਿੱਖ ਕੌਮ ਲਈ ਵੀ ਅਫਗਾਨਿਸਤਾਨ ਵਾਲਾ ਜਿਹੜਾ ਇਸ਼ੂ ਹੈ ਬੜੀ ਅਹਿਮੀਅਤ ਵਾਲਾ ਇਸ਼ੂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਹਾਲਾਂ ਤੁਸੀਂ ਤਾਂ ਨਹੀਂ ਸੀ, ਅਮਰਵੀਰ ਸਿੰਘ ਨਾਲ ਗੁਫ਼ਤਗੂ ਸੀ ਔਰ ਉਹਦੇ 'ਚ ਡਿਸਕਸ ਕੀਤਾ ਸੀ ਕਿ ਵੀ ਅਫਗਾਨਿਸਤਾਨ ਸਿੱਖ ਨੁਕਤਾ ਨਿਗਾਹ ਤੋਂ ਵੀ ਕੀ ਅਹਿਮੀਅਤ ਰੱਖਦਾ ਹੈ ਔਰ ਉਹਦੇ 'ਚ ਅਸੀਂ ਟ੍ਰਾਈਪਾਰਟਾਈਟ ਟ੍ਰੀਟੀ ਦਾ ਵੀ ਜ਼ਿਕਰ ਕੀਤਾ ਜਿਹੜਾ ਈਸਟ ਇੰਡੀਆ ਕੰਪਨੀ, ਸ਼ਾਹ ਸ਼ੁਜਾ ਔਰ ਲਾਹੌਰ ਦਰਬਾਰ ਦੇ ਵਿਚਕਾਰ ਹੋਈ ਸੀ। ਉਸ 'ਤੇ ਸਾਡੇ ਇੱਕ ਵੀਰ ਨੇ ਕਾਫੀ ਡੀਟੇਲ 'ਚ ਅਫਗਾਨ ਪਰਸਪੈਕਟਿਵ ਤੋਂ ਲਿਖਿਆ। ਅਸੀਂ ਕਿਸੇ ਦਿਨ ਉਹ ਡਿਸਕਸ ਕਰਾਂਗੇ, ਲੇਕਿਨ ਉਹਨੂੰ ਸਾਡੇ ਬਹੁਤ ਸਾਰੇ ਵਿਊਅਰਸ ਨੇ ਐਪਰੀਸ਼ੀਏਟ ਵੀ ਕੀਤਾ ਹੈ। ਕੁਝ ਸਾਡੇ ਸਿੱਖ ਵੀਰਾਂ ਦੀ ਕਾਲ ਵੀ ਆਈ ਕਿ ਵੀ ਅਸੀਂ ਜਿਹੜਾ ਇਸ ਗੱਲ ਨੂੰ ਨਹੀਂ ਸੀ ਸਮਝ ਸਕੇ ਕਿ ਵੀ ਬਾਰ-ਬਾਰ ਤੁਸੀਂ ਜਦੋਂ ਜ਼ਿਕਰ ਕਰਦੇ ਹੋ ਤੇ ਕਿਉਂ ਇੰਨੀ ਅਹਿਮੀਅਤ ਹੈ ਕਿ ਜਦੋਂ ਅਸੀਂ ਹਿਸਟੋਰੀਕਲ ਪਰਸਪੈਕਟਿਵ ਤੋਂ ਸੁਣਿਆ ਤਾਂ ਸਾਨੂੰ ਸਮਝ ਆਈ ਕਿ ਭਾਈ ਇਹ ਸਾਰੇ ਖਿੱਤੇ ਦੀ ਪੋਲਿਟਿਕਸ ਜਾਂ ਜਿਹੜਾ ਕਿਸ ਕਿਸਮ ਦਾ ਮਾਹੌਲ ਬਣਨਾ, ਇਹਨੂੰ ਸਦੀਆਂ ਤੋਂ ਅਫਗਾਨਿਸਤਾਨ ਦੀ ਸਿਚੁਏਸ਼ਨ ਜਿਹੜੀ ਹੈ ਜਾਂ ਅਫਗਾਨਿਸਤਾਨ ਦੇ ਵਸਨੀਕ ਜਿਹੜੇ ਨੇ ਉਹ ਡਿਸਾਈਡ ਕਰਦੇ ਰਹੇ ਨੇ ਔਰ ਹੁਣ ਵੀ ਸਿਚੁਏਸ਼ਨ ਜਿਹੜੀ ਹੈ ਉਸ ਪਾਸੇ ਵੱਲ ਜਾ ਰਹੀ ਹੈ। ਲੇਕਿਨ ਜਿਹੜਾ ਤੁਸੀਂ ਪ੍ਰਾਈਮ ਦਿੱਤਾ ਹੈ ਟੌਪਿਕ ਕਿ ਕੀ ਅਮਰੀਕਾ ਪਾਕਿਸਤਾਨ ਵੱਲ ਟਿਲਟ ਕਰ ਰਿਹਾ, ਮੈਨੂੰ ਇਹ ਲੱਗਦਾ ਹੈ ਕਿ ਵੀ ਇਹਦੇ ਬਾਵਜੂਦ ਕਿ ਭਾਰਤ ਨੇ ਕਿਸ ਕਿਸਮ ਦਾ ਇਸ ਸਾਰੇ ਪੀਰੀਅਡ 'ਚ ਟਰੰਪ ਈਰਾ ਦੇ ਵਿੱਚ ਤਾਂ ਉਹਨਾਂ ਦੇ ਆਪਣੇ ਇੰਟਰਸਟ ਵੀ ਸੀ ਟਰੰਪ ਦੇ ਜਾਂ ਐਂਟਾਈ ਚਾਈਨਾ ਭਾਰਤ ਨੂੰ ਐਂਗੇਜ ਕਰਨਾ, ਕੁਆਡ ਔਰ ਉਹਦੇ ਥੱਲੇ ਫਾਇਦਾ ਵੀ ਉਹਨਾਂ ਨੇ ਚੁੱਕਿਆ, ਇੰਡੀਆ ਨੇ ਵੀ ਚੁੱਕਿਆ। ਅਮਰੀਕਾ ਜੋ ਜੰਮੂ ਕਸ਼ਮੀਰ ਸੂਬੇ ਦਾ ਹਾਲ ਕਰਤਾ ਹੈ, ਆਰਟੀਕਲ 370 ਖਤਮ ਕੀਤਾ। ਪਰ ਮੈਨੂੰ ਇਹ ਲੱਗਦਾ ਹੈ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਬੇਸ਼ੱਕ ਨੀਤੀਆਂ ਤਾਂ ਪਾਲਿਸੀਜ਼ ਤਾਂ ਉਹੀ ਫੋਲੋ ਕਰ ਰਿਹਾ ਪਰ ਉਹ ਗਰਮਜੋਸ਼ੀ ਨਜ਼ਰ ਨਹੀਂ ਆ ਰਹੀ ਜਿਹੜੀ ਕਿ ਇਨੀਸ਼ੀਅਲ ਡੇਜ਼ 'ਚ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਪਹਿਲੇ 100 ਡੇਜ਼ 'ਚ ਸੀ ਕਿ ਜੀ ਸੇਮ ਰਹੇਗਾ। ਇੱਕ ਤਾਂ ਅਫਗਾਨਿਸਤਾਨ 'ਚ ਵਿਦਡਰਾਅਲ ਅਗਸਤ ਐਂਡ ਤੱਕ ਕੰਪਲੀਟ ਹੋਣ ਦੀ ਲਾਈਨ ਹੈ, ਪਰ ਜਿਵੇਂ ਭਾਰਤ ਨੂੰ ਅਮਰੀਕਾ ਜਾਂ ਬਾਈਡਨ ਐਡਮਿਨਿਸਟ੍ਰੇਸ਼ਨ ਕਿਤੇ ਨਾ ਕਿਤੇ ਘੁਮਾ ਫਿਰਾ ਕੇ ਉਹ ਦੁਸ਼ਾਂਦੇ ਵਾਲਾ ਡਾਇਲੌਗ ਹੋਏ, ਤਾਸ਼ਕੰਦ ਵਾਲਾ ਹੋਏ ਜਾਂ ਤਾਲਿਬਾਨ ਦੇ ਨਾਲ ਇੰਗੇਜਮੈਂਟ ਵੀ ਅਮਰੀਕਾ ਨੇ ਕਰਵਾਈ ਹੈ ਕਿਸੇ ਨਾ ਕਿਸੇ ਪਾਸਿਓਂ ਭਾਰਤ ਦੀ, ਲੇਕਿਨ ਇਹਨਾਂ ਦੀ ਦਾਲ ਗਲ ਨਹੀਂ ਰਹੀ ਕਿਉਂਕਿ ਇਹ ਅਸ਼ਰਫ ਗਨੀ ਰਾਹੀਂ ਸਮਝਦੇ ਨੇ ਕਿ ਵੀ ਅਸੀਂ ਆਪਣਾ ਪਾਰਟ ਜਿਹੜਾ ਉਹ ਪਲੇ ਕਰ ਸਕਦੇ ਹਾਂ,
ਪਰ ਗੱਲ ਤਾਂ ਉਹੀ ਹੈ ਕਿ ਵੀ ਉਹ ਜਿਵੇਂ ਗੁਰਬਾਣੀ 'ਚ ਇੱਕ ਥਾਂ ਫਰਮਾਨ ਹੈ ਕਿ ਜਿਸ ਦਾ ਸਾਹਿਬ ਭੁੱਖਾ ਨੰਗਾ ਹੋਏ ਤਿਸ ਦਾ ਨਫਰ ਕਿੱਥੋਂ ਰੱਜ ਖਾਏ। ਨਫਰ ਨੌਕਰ ਨੂੰ ਕਹਿੰਦੇ ਨੇ ਕਿ ਵੀ ਜਿਹਦਾ ਸਾਹਿਬ ਹੀ ਭੁੱਖਾ ਨੰਗਾ ਉਹਦਾ ਨੌਕਰ ਨੂੰ ਉਹ ਕਿੱਥੋਂ ਰੱਜ ਕੇ ਖਾਏਗਾ, ਉਹਨੇ ਵੀ ਭੁੱਖਾ ਹੀ ਮਰਨਾ। ਸੋ ਜ਼ਾਹਰ ਹੈ ਵੀ ਜੇ ਤਾਂ ਅਸ਼ਰਫ ਗਨੀ ਦੇ ਆਪਣੇ ਪੱਲੇ ਕੁਛ ਨਹੀਂ ਹੈ ਤੇ ਭਾਰਤ ਉਹਦੀ ਪੂੰਛ ਫੜ ਕੇ ਜਿਹੜੀ ਹੈ ਉਹਦੇ ਚੋਂ ਕੀ ਹਾਸਲ ਕਰੇਗਾ। ਸੋ ਕਿਉਂਕਿ ਅਸੀਂ ਜ਼ਿਕਰ ਕੀਤਾ ਸੀ ਕਿ ਜਿਹੜੇ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਿਸਟਰ ਐਂਟਨੀ ਬਲਿੰਕਨ ਇਹ ਜਾ ਰਹੇ ਨੇ, ਉਹ ਤਾਂ ਡੇਟਸ ਵੀ ਆ ਗਈਆਂ ਜੁਲਾਈ ਦੇ ਅਖੀਰਲੇ ਦਿਨਾਂ 'ਚ। ਔਰ ਉਦੋਂ ਕੀ ਜਿਹੜੇ ਅਫਗਾਨਿਸਤਾਨ ਦਾ ਆਰਮੀ ਚੀਫ ਹੈ ਮਿਸਟਰ ਲੈਫਟੀਨੈਂਟ ਜਨਰਲ ਵਾਲੀ ਮੁਹੰਮਦ ਅਹਿਮਦਜ਼ਾਈ, ਉਹ ਵੀ 3 ਦਿਨਾਂ ਦੌਰੇ ਤੇ ਦਿੱਲੀ ਆ ਰਿਹਾ ਸੀ ਔਰ ਉਹਨੇ ਨਰਵਾਣੇ ਨੂੰ ਵੀ ਮਿਲਣਾ ਸੀ, ਅਜੀਤ ਡੋਵਲ ਨੂੰ ਵੀ। ਪਰ ਸਾਨੂੰ ਇਹ ਲੱਗਦਾ ਸੀ ਕਿ ਵੀ ਕਿਤੇ ਨਾ ਕਿਤੇ ਅਮਰੀਕਾ ਜਿਹੜਾ ਇਸ ਆਪਸ਼ਨ ਨੂੰ ਵੀ ਦੇਖ ਰਿਹਾ ਹੈ ਕਿ ਵੀ ਭਾਰਤ ਨੂੰ ਕਿਵੇਂ ਇਨਵੋਲਵ ਕੀਤਾ ਜਾਏ ਫੌਜੀ ਲੈਵਲ ਤੇ ਵੀ ਅਫਗਾਨਿਸਤਾਨ 'ਚ ਕਰਨ ਦੇ ਲਈ। ਔਰ ਇਹ ਸੀ ਕਿ ਵੀ ਮੁਲਾਕਾਤ ਉਹਦੀ ਟਾਈਮਿੰਗ ਅਫਗਾਨਿਸਤਾਨ ਫੌਜੀ ਚੀਫ ਦੀ ਉਸ ਲਿਹਾਜ਼ ਨਾਲ ਰੱਖੀ ਗਈ ਜਦੋਂ ਐਂਟਨੀ ਬਲਿੰਕਨ ਨੇ ਉੱਥੇ ਹੋਣਾ ਔਰ ਜ਼ਾਹਰ ਅਜੀਤ ਡੋਵਲ ਮਾਸਟਰਮਾਈਂਡ। ਪਰ ਅੱਜ ਦੀ ਮੇਜਰ ਖਬਰ ਜਿਹੜੀ ਹੈ, ਅਫਗਾਨ ਆਰਮੀ ਚੀਫਸ ਇੰਡੀਆ ਵਿਜ਼ਿਟ ਪੋਸਟਪੋਨਡ ਡਿਊ ਟੂ ਇਨਕਰੀਜ਼ਡ ਤਾਲਿਬਾਨ ਵਾਇਲੈਂਸ। ਇਹ ਤਾਂ ਬਹਾਨਾ ਹੁੰਦਾ, ਤਾਲਿਬਾਨ ਵਾਇਲੈਂਸ ਕਿਹੜੀ ਹੁਣ ਹੋਈ ਆ 2 ਦਿਨਾਂ 'ਚ, ਪਰ ਕਿੰਨੇ ਹਫ਼ਤਿਆਂ ਦੀ ਚੱਲ ਰਹੀ ਹੈ। ਉਹ ਉਹਨਾਂ ਨੇ ਕਿਹਾ ਕਿ ਜੀ ਉਹ 3 ਦਿਨ ਦੇ ਉਹਨੇ ਵਿਜ਼ਿਟ ਤੇ ਆਉਣਾ ਸੀ, ਪਰ ਉਹਨਾਂ ਨੇ ਇਹ ਇਨਫੋਰਮ ਕੀਤਾ ਅਫਗਾਨਿਸਤਾਨ ਐਮਬੈਸੀ ਨੇ ਕਿਉਂਕਿ ਇੰਟੈਂਸਿਟੀ ਆਫ ਵਾਰ ਵਧੀ ਹੈ, ਤਾਲਿਬਾਨ ਦੇ ਜਿਹੜਾ ਉਹ ਹਮਲੇ ਹੋ ਰਹੇ ਨੇ ਔਰ ਇਸ ਲਈ ਇਹਦਾ ਮਤਲਬ ਇਹ ਹੈ ਵੀ ਕਿਤੇ ਨਾ ਕਿਤੇ ਅਮਰੀਕਾ ਨੇ ਰਿਅਲਾਈਜ਼ ਕੀਤਾ ਵੀ ਇਹ ਖਾਮਖਾਹ ਦੀ ਇੱਕ ਪ੍ਰੋਵੋਕੇਸ਼ਨ ਵੀ ਹੈ ਔਰ ਦੂਸਰੇ ਪਾਸੇ ਕੋਈ ਬਹੁਤਾ ਕੱਢਣ ਪਾਉਣ ਨੂੰ ਨਹੀਂ। ਕਿਉਂਕਿ ਜਦੋਂ ਤੁਸੀਂ ਇਸ ਖਬਰ ਨੂੰ ਦੂਸਰੀ ਖਬਰ ਦੇ ਨਾਲ ਮਿਲਾ ਕੇ ਦੇਖਦੇ ਹੋ ਔਰ ਉਹ ਦੂਸਰੀ ਖਬਰ ਹੈ ਪਾਕਿਸਤਾਨ's ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਐਂਡ ISI chief likely to visit US next week for talks on Afghanistan। ਹੁਣ ਕਿ ਪਾਕਿਸਤਾਨ ਦੇ ਇਸ ਵੇਲੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਮੋਇਦ ਯੂਸਫ ਔਰ ਉਹਨਾਂ ਦੀ ISI ਜਿਹੜੀ ਖੁਫੀਆ ਏਜੰਸੀ ਉਹਦੇ ਚੀਫ ਨੇ ਲੈਫਟੀਨੈਂਟ ਜਨਰਲ ਫੈਜ਼ ਹਮੀਦ, ਉਹ ਅਗਲੇ ਹਫਤੇ ਅਮਰੀਕਾ ਆ ਰਹੇ ਨੇ। ਅਮਰੀਕਨ ਕਾਊਂਟਰਪਾਰਟ ਦਾ ਮਤਲਬ ਇਹ ਹੀ ਹੈ ਜਿਵੇਂ ਜੈਕ ਸਲੀਵਾਨ ਅਮਰੀਕਾ ਦੇ ਵਿੱਚ ਹੈ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਉਹਨਾਂ ਦੇ ਨਾਲ ਮੁਲਾਕਾਤ ਹੋਏਗੀ ਔਰ ਉਹਦਾ ਮਕਸਦ ਹੀ ਇਹ ਹੈ ਕਿ ਡਿਪਲੋਮੈਟਿਕ ਐਫਰਟਸ ਏਮਡ ਐਟ ਇਨਸ਼ੋਰਿੰਗ ਏ ਪੀਸਫੁਲ ਟ੍ਰਾਂਸਫਰ ਆਫ ਪਾਵਰ ਇਨ ਦਾ ਵਾਰ ਟੌਰ ਨੇਸ਼ਨਸ। ਹਾਲਾਂਕਿ ਕੋਈ ਪਹਿਲੀ ਮੁਲਾਕਾਤ ਨਹੀਂ ਹੋਏਗੀ ਮਿਸਟਰ ਮੋਇਦ ਯੂਸਫ ਦੀ ਮਿਸਟਰ ਜੈਕ ਸਲੀਵਾਨ ਨਾਲ। ਇਸ ਤੋਂ ਪਹਿਲਾਂ ਉਹ ਜਨੀਵਾ ਦੇ ਵਿੱਚ ਮਿਲੇ ਨੇ ਔਰ ਸਟੇਟ ਡਿਪਾਰਟਮੈਂਟ ਦੇ ਸਪੋਕਸਮੈਨ ਨੈਡ ਪ੍ਰਾਈਸ ਨੇ ਵੀ ਪਿਛਲੇ ਦਿਨਾਂ 'ਚ ਆਪਣੀ ਇੱਕ ਵਾਸ਼ਿੰਗਟਨ ਦੇ ਵਿੱਚ ਕਿਹਾ ਕਿ Biden administration hopes to see Afghanistan's neighbors play a constructive, responsible role in bringing about a just and durable solution। ਔਰ ਇਹ ਕਹਿਣ ਤੋਂ ਬਾਅਦ ਅਸੀਂ ਦੇਖਿਆ ਕਿ ਅਮਰੀਕਾ ਨੇ ਇੱਕ ਮਿਨੀ ਕੁਆਡ ਕ੍ਰੀਏਟ ਕੀਤਾ ਜਿਹਦੇ ਵਿੱਚ ਅਮਰੀਕਾ, ਅਫਗਾਨਿਸਤਾਨ, ਪਾਕਿਸਤਾਨ ਔਰ ਉਜ਼ਬੇਕਿਸਤਾਨ ਜਿਹੜਾ ਹੈ ਉਹ ਉਸ ਦਾ ਹਿੱਸਾ ਨੇ। ਸੋ ਜ਼ਾਹਰ ਹੈ ਵੀ ਉੱਥੇ ਭਾਰਤੀ ਮੀਡੀਆ ਨੇ ਚੀਕਾਂ ਮਾਰੀਆਂ ਵੀ ਇਹ ਤਾਂ ਭਾਰਤ ਨੂੰ ਗਾਇਬ ਹੀ ਕਰਤਾ। ਹੁਣੇ ਜਦੋਂ ਤੁਸੀਂ ਤਿੰਨੋਂ ਖਬਰ ਕਿ ਇੱਕ ਪਾਸੇ ਉਸ ਸਕੁਆਡ ਦੇ ਵਿੱਚ ਭਾਰਤ ਨਹੀਂ ਹੈ, ਨੇਬਰ ਤਾਂ ਦੂਜੇ ਵੀ ਨੇ, ਉਹਨਾਂ ਨੇ ਜੇ ਪਾਕਿਸਤਾਨ ਦੇ ਉੱਤੇ ਰਿਲਾਈ, ਪਾਕਿਸਤਾਨ, ਅਫਗਾਨਿਸਤਾਨ, ਉਜ਼ਬੇਕਿਸਤਾਨ ਔਰ ਅਮਰੀਕਾ, ਫਿਰ ਜੇ ਇਹਨਾਂ ਦਾ ਅਫਗਾਨ ਚੀਫ ਨੇ ਮਿਲਣਾ ਸੀ, ਉਹਨਾਂ ਨੇ ਕਿਹਾ ਵੀ ਹੁਣ ਇਹਨੂੰ ਮਿਲਾ ਕੇ ਕੀ, ਉਹਨਾਂ ਨੇ ਕਿਹਾ ਜੀ ਕੈਂਸਲ ਕਰੋ ਔਰ ਨਾਲ ਦੀ ਨਾਲ ਉਹਨਾਂ ਨੇ ਪਾਕਿਸਤਾਨ ਦੇ ਸਿਕਿਉਰਿਟੀ ਐਡਵਾਈਜ਼ਰ ਔਰ ਉਹਨਾਂ ਦੇ ISI ਚੀਫ ਨੂੰ ਸੱਦ ਲਿਆ ਔਰ ਇਹ ਸੈਕੰਡ ਮੀਟਿੰਗ ਉਹਨਾਂ ਦੀ ਹੋਏਗੀ ਕਿਉਂਕਿ ਪਹਿਲੀ ਜਿਹੜੀ ਹੈ ਉਹ ਆਲਰੇਡੀ ਜਨੀਵਾ ਦੇ ਵਿੱਚ ਹੋਈ ਸੀ। ਔਰ ਇਹ ਮਿਸਟਰ ਨੈਡ ਪ੍ਰਾਈਸ ਜਿਹੜਾ ਸਪੋਕਸਮੈਨ ਹੈ ਸਟੇਟ ਡਿਪਾਰਟਮੈਂਟ ਦਾ, ਉਹਨੇ ਆਪਣੀ ਸਟੇਟਮੈਂਟ 'ਚ ਕਿਹਾ ਵੀ ਅੰਡਰਸਟੈਂਡ ਦਾ ਕ੍ਰੂਸ਼ਲ ਰੋਲ that Pakistan has the potential to play in this ਕਿ ਵੀ ਇਹ ਪਾਕਿਸਤਾਨ ਕੀ ਰੋਲ ਪਲੇ ਕਰ ਸਕਦਾ। ਕ੍ਰੂਸ਼ਲ ਮਤਲਬ ਅਲਟੀਮੇਟਲੀ ਹੱਬ ਜਿਹੜੀ ਆ ਉਹ ਪਾਕਿਸਤਾਨ ਦੇ ਦੁਆਲੇ ਹੀ ਹੋਈ ਹੈ ਔਰ ਉਸ ਤੋਂ ਪਹਿਲਾਂ ਜਿਹੜੀ ਜਨੀਵਾ ਮੀਟਿੰਗ ਦੀ ਗੱਲ ਅਸੀਂ ਕੀਤੀ ਹੈ ਔਰ ਇਸੇ ਦੌਰਾਨ ਈਵਨ ਜਿਹੜੇ ਅਮਰੀਕਾ ਦੇ ਡਿਫੈਂਸ ਸੈਕਟਰੀ ਲੋਇਡ ਆਸਟਨ ਉਹ ਵੀ ਜਨਰਲ ਬਾਜਵਾ ਦੇ ਨਾਲ ਪਾਕਿਸਤਾਨੀ ਫੌਜੀ ਚੀਫ ਦੇ ਨਾਲ ਇਨ ਟੱਚ ਨੇ ਔਰ ਸ਼ਾਹ ਮਹਿਮੂਦ ਕੁਰੈਸ਼ੀ ਔਰ ਇਹ ਜਿਹੜੇ ਨੇ ਉਹ ਵੀ ਆਲਰੇਡੀ ਸੈਕਟਰੀ ਬਲਿੰਕਨ ਦੇ ਨਾਲ ਗੱਲਬਾਤ ਕਰ ਚੁੱਕੇ ਨੇ। ਸੋ ਮੈਂ ਸਮਝਦਾ ਵੀ ਇਹ ਇੱਕ ਪਾਕਿਸਤਾਨ ਦੇ ਨੁਕਤਾ ਨਿਗਾਹ ਤੋਂ ਵੀ ਪੋਜ਼ਿਟਿਵ ਗੱਲ ਹੈ, ਸਾਡੇ ਨੁਕਤਾ ਨਿਗਾਹ ਤੋਂ ਵੀ ਪੋਜ਼ਿਟਿਵ ਗੱਲ ਹੈ ਕਿਉਂਕਿ ਅਲਟੀਮੇਟਲੀ
ਤੁਸੀਂ ਜੇ ਕਿਤੇ ਵੀ ਕੋਈ ਚੀਜ਼ ਪ੍ਰਭਾਵ ਦੇ ਨਾਲ ਕਰਨੀ ਹੈ ਤੇ ਫਿਰ ਉੱਥੇ ਹੀ ਉਹਦੇ ਹੱਥ 'ਚ ਜਿਹੜੀ ਹੈ ਡੋਰ ਦਿਓ, ਜਿਹਦੀ ਡੋਰ ਖਿੱਚਣ ਦੇ ਨਾਲ ਕੋਈ ਨਤੀਜਾ ਨਿਕਲ ਸਕਦਾ ਹੈ। ਸੋ ਭਾਰਤ ਇਸ ਪ੍ਰੋਸੈਸ 'ਚੋਂ ਸਲੋਲੀ ਬਾਹਰ ਹੋ ਰਿਹਾ ਔਰ ਅਸ਼ਰਫ ਗਨੀ ਨੂੰ ਵੀ ਇਹ ਜਿਹੜਾ ਮੈਸੇਜ ਦੇ ਨਾਲ ਦੇ ਦਿੱਤਾ ਹੈ, ਉਹਦੇ ਫੌਜੀ ਚੀਫ ਦਾ ਵੀ ਕਰਕੇ, ਔਰ ਜਿਹੜਾ ਪਾਕਿਸਤਾਨ ਨੂੰ ਉਹ ਦੋਸ਼ ਦੇ ਰਿਹਾ ਹੈ ਕਿ ਜੀ ਤੁਹਾਡੇ 10,000 ਮਿਲੀਟੈਂਟ ਆ ਗਏ, ਜਾਂ ਦੂਜੇ ਨੇ ਤਾਂ 15 ਕਹਿ ਦਿੱਤਾ ਹੁਣ ਜਿਹੜਾ ਵਾੜਿਆ ਹੋਇਆ। ਪਰ ਅਮਰੀਕਾ ਜਿਹੜਾ ਉਹਨਾਂ ਨੂੰ ਆਨਰ ਕਰ ਰਿਹਾ, ਸੱਦ ਕੇ ISI ਚੀਫ ਨੂੰ ਵੀ, ਔਰ ਉਹਨਾਂ ਦੇ ਜਿਹੜਾ ਸਿਕਿਉਰਿਟੀ ਐਡਵਾਈਜ਼ਰ ਵੀ ਨੇ। ਸੋ ਇਹ ਮੈਂ ਸਮਝਦਾ ਵੀ ਇਹ ਅਲਟੀਮੇਟਲੀ ਅਮਰੀਕਾ ਰਿਲਾਈ ਕਰ ਰਿਹਾ ਹੁਣ ਪਾਕਿਸਤਾਨ ਦੇ ਉੱਤੇ, ਭਾਰਤ ਇਸ ਖੇਡ ਚੋਂ ਬਾਹਰ ਹੁੰਦਾ ਜਾਪਦਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।